अस्सलाम वालेकुम की हाल है प्यारिਓ मैं आबज़ ਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਦੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਬਲੂਚਿਸਤਾਨ ਦੇ ਵਿੱਚ ਇੱਕ ਜਾਂ 4-5 ਦਿਨ ਪਹਿਲੇ ਇੱਕ ਵਾਕਿਆ ਹੋਇਆ ਹੈ, ਬਹੁਤ ਅਫਸੋਸਨਾਕ ਹੈ। ਔਰ ਮੈਂ ਜਦ ਵੀ ਬਲੂਚਿਸਤਾਨ ਦੇ ਬਾਰੇ ਸੁਣਦਾ ਜਾਂ ਜਦ ਬਲੂਚਿਸਤਾਨ ਦੇ ਵਿੱਚ ਹੋਣ ਵਾਲਾ ਕਤਲਾਮ ਦੇ ਬਾਰੇ ਸੁਣਦਾ ਤੇ ਮੇਰੇ ਰੌਂਗਟੇ ਖੜੇ ਹੋ ਜਾਂਦੇ, ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਇਸ ਤੋਂ ਪਹਿਲੇ ਵੀ ਇੱਕ ਦਫਾ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, 4 ਵਾਰੀ, ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ ਕਿ ਬਲੋਚਿਸਤਾਨ ਦੇ ਵਿੱਚ ਬੱਸਾਂ ਨੂੰ ਰੋਕਿਆ ਜਾਂਦਾ ਹੈ, ਟਰੱਕਾਂ ਨੂੰ ਰੋਕਿਆ ਜਾਂਦਾ ਹੈ, ਮਜ਼ਦੂਰਾਂ ਨੂੰ ਥੱਲੇ ਲਾਇਆ ਜਾਂਦਾ, ਉਹਨਾਂ ਦੇ ID ਕਾਰਡ ਚੈੱਕ ਕੀਤੇ ਜਾਂਦੇ ਨੇ। ਫਿਰ ਜਿਹੜੇ ਪੰਜਾਬ ਦੇ ਵਾਸੀ ਹੋਣ, ਜਿਹੜੇ ਪੰਜਾਬੀ ਹੋਣ, ਖਾਸ ਤੌਰ 'ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਤੇ ਕਤਲਾਮ ਕੀਤਾ ਜਾਂਦਾ ਹੈ, ਕੋਈ ਪੁੱਛ-ਗਿੱਛ ਨਹੀਂ ਹੈ। ਔਰ ਪਿਛਲੇ ਦਿਨਾਂ 'ਚ ਜਿਹੜਾ ਵਾਕਿਆ ਹੋਇਆ ਹੈ ਉਹ ਇਸ ਵਾਸਤੇ ਜ਼ਿਆਦਾ ਟੈਨਸ਼ਨ ਵਾਲਾ ਹੈ, ਜ਼ਿਆਦਾ ਪਰੇਸ਼ਾਨੀ ਵਾਲਾ ਹੈ ਕਿ ਉਹਦੇ ਵਿੱਚ ਬਹੁਤ ਸਾਰੇ ਆਰਮੀ ਦੇ ਲੋਕ ਵੀ ਸਨ। ਗੱਲ ਇੱਥੇ ਬਹੁਤ ਸਾਰੇ ਕੁਐਸਚਨ ਮਾਰਕਸ ਵੀ ਨੇ ਕਿ ਜਦੋਂ ਉਹ ਸਿਕਿਉਰਿਟੀ ਫੋਰਸਿਸ ਜਿਹੜੇ ਜਿਨ੍ਹਾਂ ਨੇ ਸਾਡੀ ਹਿਫਾਜ਼ਤ ਕਰਨੀ ਹੈ, ਜਦ ਉਹ ਖੁਦ ਮਹਿਫੂਜ਼ ਨਹੀਂ ਨੇ, ਉਹ ਆਪ ਸੇਫ ਨਹੀਂ ਹੈ, ਅਤੇ ਇੱਕ ਆਮ ਬੰਦਾ ਜਿਹੜਾ ਹੈ, ਉਹ ਇੱਕ ਆਮ ਸ਼ਹਿਰੀ ਹੈ, ਉਹਦੀ ਕੀ ਅਸੀਂ ਸੇਫਟੀ ਦੀਆਂ ਅਸੀਂ ਕਸਮਾਂ ਚੁੱਕ ਸਕਦੇ ਹਾਂ ਜਾਂ ਅਸੀਂ ਉਹਦੀ ਗਾਰੰਟੀ ਦੇ ਸਕਦੇ ਹਾਂ। ਉਸ ਦਿਨ ਮੈਂ ਕਾਫੀ ਸਾਰੇ ਲੋਕਾਂ ਦੇ ਇੰਟਰਵਿਊਜ਼ ਵੀ ਦੇਖੇ, ਮੈਂ ਚੀਜ਼ਾਂ ਸੁਣੀਆਂ, ਮੈਂ ਭਾਲੀਆਂ ਕਿ ਉਹਦੇ ਵਿੱਚ ਇਹ ਹੋਇਆ ਕਿ ਉਹਨਾਂ ਨੇ ਟ੍ਰੇਨ ਨੂੰ ਪਹਿਲੇ ਨਿਸ਼ਾਨਾ ਬਣਾਇਆ, ਉੱਥੇ ਅੱਗ ਲਾਈ ਗਈ ਟ੍ਰੇਨ ਨੂੰ, ਮਤਲਬ ਮਿਜ਼ਾਈਲ ਮਾਰੀ ਅਤੇ ਅੱਗ ਲੱਗ ਗਈ। ਅਤੇ ਉਸ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਉਹਨਾਂ ਨੂੰ ਇੰਨਾ ਖੌਫੋ ਹਰਾਸ ਸੀ ਉਹਨਾਂ ਲੋਕਾਂ ਦੇ ਅੰਦਰ, ਵਿੱਚ ਬੱਚੇ ਸਨ, ਵਿੱਚ ਔਰਤਾਂ ਸਨ, ਵਿੱਚ ਮਰਦ ਹਜ਼ਰਾਤ ਵੀ ਸਨ। ਔਰ ਸਿਰਫ 5 ਲੋਕਾਂ ਨੇ ਸੈਂਕੜੋਂ ਲੋਕਾਂ ਨੂੰ ਉੱਥੇ ਯਰਗਮਾਲ ਬਣਾ ਕੇ ਰੱਖਿਆ ਔਰ ਉਹਨਾਂ ਨੂੰ ਵਾਰੀ-ਵਾਰੀ ਉਹਨਾਂ ਨੂੰ ਖੜ੍ਹਾ ਕਰਦੇ, ਜਿਵੇਂ ਕੋਈ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇੰਝ ਦੇ ਸੀਨ ਸੀ ਕਿ ਜਿਵੇਂ ਪਿੱਛੋਂ ਬੌਸ ਦਾ ਆਰਡਰ ਆਇਆ ਅਤੇ ਉਹਨਾਂ ਨੇ ਕੋਈ 5-7-10 ਲੋਕਾਂ ਨੂੰ ਖੜ੍ਹਾ ਕੀਤਾ, ਪੰਜਾਬੀ ਕਿਹੜਾ ਹੈ, ਸਰਾਇਕੀ ਕਿਹੜਾ ਹੈ, ਸਿੰਧੀ ਕਿਹੜਾ ਹੈ, ਉਹਨਾਂ ਦੀ ਸੈਗਰੀਗੇਸ਼ਨ ਕਰਤੀ, ਉਹਨਾਂ ਨੂੰ ਅਲੱਗ-ਅਲੱਗ ਖੜ੍ਹੇ ਕਰਤਾ ਅਤੇ ਉਸ ਤੋਂ ਬਾਅਦ ਜਿਹਨੂੰ ਦਿਲ ਕੀਤਾ ਉਹਨੂੰ ਫਾਇਰ ਕਰਕੇ ਅਤੇ ਮਾਰ ਦਿੱਤਾ। ਕਿੰਨੀਆਂ ਪਰੇਸ਼ਾਨੀਆਂ ਵਾਲੀਆਂ ਗੱਲਾਂ ਨੇ। ਵਿੱਚ FC ਦੇ ਲੋਕ ਵੀ ਮਾਰੇ ਗਏ, ਸਾਡੇ ਸਿਕਿਉਰਿਟੀ ਫੋਰਸਿਸ ਦੇ ਜਿਹੜੇ ਲੋਕ ਸਨ ਉਹ ਵੀ ਮਾਰੇ ਗਏ। ਅਤੇ ਉੱਥੇ ਫਿਰ ਕੁਝ ਲੋਕਾਂ ਨੇ ਜਿਹੜੇ ਬੱਚੇ ਨੇ ਉਹਨਾਂ ਨੇ ਹਿੰਮਤ ਕੀਤੀ ਕਿ ਅਸੀਂ ਮਰ ਤਾਂ ਜਾਣਾ ਹੀ ਹੈ ਅਤੇ ਕਿਉਂ ਨਾ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਕੇ ਮਰੀਏ। ਚਲੋ ਆਹ ਤਾਂ ਦਿਲ ਵਿੱਚ ਰੀਗਰੈਟ ਨਾ ਰਹਿ ਜਾਵੇ ਕਿ ਅਸੀਂ ਕੋਸ਼ਿਸ਼ ਨਹੀਂ ਕੀਤੀ ਸੀ। ਫਿਰ ਕੁਝ ਜਿਹੜੇ ਲੋਕ ਸਨ, ਕੁਝ ਨਹੀਂ ਬਲਕਿ ਤਕਰੀਬਨ 100 ਦੇ ਰਾਊਂਡ ਅਬਾਊਟ ਲੋਕ ਸਨ, ਉੱਥੋਂ ਭੱਜੇ ਨੇ ਅਤੇ ਉਹਦੇ ਵਿੱਚ ਉਹਨਾਂ ਨੇ ਫਿਰ ਅੰਧਾਧੁੰਦ ਫਾਇਰਿੰਗ ਕੀਤੀ ਹੈ ਪਿੱਛੋਂ। ਕੁਝ ਲੋਕ ਮਾਰੇ ਗਏ, ਕੁਝ ਬਚਦੇ ਬਚਾਉਂਦੇ FC ਦੀ ਜਿਹੜੀ ਛਾਉਣੀ ਸੀ ਜਾਂ ਜਿਹੜਾ ਉਹਨਾਂ ਦਾ ਸੇਫ ਏਰੀਆ ਸੀ ਉੱਥੋਂ ਤੱਕ ਪਹੁੰਚੇ। ਉਹਨਾਂ ਨੇ ਫਿਰ ਦੱਸਿਆ ਕਿ ਤੁਸੀਂ ਹੁਣ ਸੇਫ ਹੋ, ਪਰੇਸ਼ਾਨ ਨਾ ਹੋ। ਫਿਰ ਉਹਨੇ ਆਪਰੇਸ਼ਨ ਕੀਤਾ, ਫਿਰ ਉਹ 5 ਲੋਕਾਂ ਦਾ ਜੋ ਵੀ ਕਤਲਾਮ ਉਹਨਾਂ ਨੂੰ ਜਹਨਮ ਹਾਸਲ ਕੀਤਾ ਜਾਂ ਜੋ ਵੀ ਮਾਮਲਾਤ ਬਣੇ। ਇੱਥੇ ਹੁਣ ਸਵਾਲੀਆ ਨਿਸ਼ਾਨ ਇਹ ਬਣਦੇ ਆ ਕਿ ਅਸੀਂ ਕਦੋਂ ਤੱਕ ਇੰਝ ਰਵਾਂਗੇ। ਪੰਜਾਬੀਆਂ ਨੇ ਕੀ ਕਸੂਰ ਕੀਤਾ ਕਿਸੇ ਦਾ? ਅਗਰ ਪੰਜਾਬ ਹਕੂਮਤ ਦੇ ਵੱਲੋਂ ਕੋਈ ਇਸ ਕਿਸਮ ਦੇ ਮਾਮਲਾਤ ਹੋਏ ਨੇ, ਉਹਨਾਂ ਦੇ ਨਾਲ ਕੋਈ ਜ਼ਿਆਦਤੀਆਂ ਹੋਈਆਂ ਨੇ ਬਲੂਚਿਸਤਾਨ ਦੇ ਲੋਕਾਂ ਦੇ ਨਾਲ, ਅਤੇ ਉਹ ਹੁਕੂਮਤਾਂ ਵੱਲੋਂ ਹੋਈਆਂ ਨੇ। ਆਮ ਲੋਕਾਈ ਜਿਹੜੀ ਹੈ, ਆਮ ਬੰਦੇ ਨੇ ਕਿਸੇ ਦੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ, ਉਹਨੇ ਕਿਸੇ 'ਤੇ ਕੋਈ ਜ਼ੁਲਮ ਨਹੀਂ ਕੀਤਾ। ਉਹਦੇ ਵਿਚਾਰੇ ਮਜ਼ਦੂਰੀ ਕਰਨ ਵਾਸਤੇ, ਕੋਈ ਟਰੱਕ ਡਰਾਈਵਰ ਹੈ, ਕੋਈ ਉੱਥੇ ਆਪਣਾ ਹੁਣ ਈਦ ਆਉਣ ਵਾਲੀ ਹੈ ਅਤੇ ਉਹ ਸਾਰੇ ਲੋਕ ਗਏ ਨੇ ਕਿ ਅਸੀਂ ਮਜ਼ਦੂਰੀ ਕਰਨ ਵਾਸਤੇ ਜਾਂਦੇ ਹਾਂ, ਈਦ 'ਤੇ ਵਾਪਸ ਆਵਾਂਗੇ ਆ ਕੇ ਅਸੀਂ ਆਪਣੇ ਬੱਚਿਆਂ ਦੇ ਕੱਪੜੇ ਲੈਣੇ ਨੇ, ਉਹਨਾਂ ਦੇ ਈਦ ਦੀ ਸ਼ੋਪਿੰਗ ਕਰਨੀ ਹੈ। ਉਹ ਸਾਰੀਆਂ ਚੀਜ਼ਾਂ ਉਹ ਆਪਣੇ ਪਿਓਾਂ ਨੂੰ ਉਡੀਕਣਗੇ। ਇੱਕ ਬੰਦਾ ਦੱਸ ਰਿਹਾ ਕਿ ਜ਼ਿਆਦਾ ਸਾਰਾ ਉਹਨਾਂ ਨੇ ਘਿਰਾਓ ਕੀਤਾ ਅਤੇ ਫਾਇਰ ਕਰ ਰਹੇ ਸਨ ਨਾ ਵਾਰੀ-ਵਾਰੀ, ਕਦੀ ਕਿਸੇ ਨੂੰ ਮਾਰ ਰਹੇ ਸਨ, ਕਦੀ ਕਿਸੇ ਨੂੰ। ਅਤੇ ਇੱਕ ਬੰਦੇ ਨੂੰ ਮਾਰਨ ਲੱਗੇ ਅਤੇ ਉਹਨੇ ਤਰਲੇ ਪਾਏ ਕਿ ਖੁਦਾ ਦਾ ਵਾਸਤਾ ਹੀ ਮੈਨੂੰ ਨਾ ਮਾਰਿਆ ਜੀ, ਮੇਰੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ, ਮੇਰੇ ਤੋਂ ਬਗੈਰ ਉਹਨਾਂ ਦਾ ਕੋਈ ਸਹਾਰਾ ਨਹੀਂ ਹੈ। ਅਤੇ ਉਹਨਾਂ ਨੂੰ ਉਹਦੇ 'ਤੇ ਵੀ ਦੱਸਿਆ, ਬਲਕਿ ਉਹਨਾਂ ਨੂੰ ਉਹਦੇ ਚਿਹਰੇ 'ਤੇ ਬਰੈਸਟ ਮਾਰਿਆ ਔਰ ਉਹਨੂੰ ਸ਼ਹੀਦ ਕਰ ਦਿੱਤਾ। ਕਿੰਨੇ ਘਰਾਂ ਦੇ ਚੁੱਲ੍ਹੇ ਬੁਝੇ ਨੇ, ਕਿੰਨੇ ਘਰਾਂ ਦੇ ਸਰਬਰਾਹ ਇਸ ਦੁਨੀਆ ਤੋਂ ਚਲੇ ਗਏ।
ਕਿੰਨੇ ਭੈਣਾਂ ਦੇ ਵੀਰ ਛੱਡ ਗਏ, ਕਿੰਨੀਆਂ ਮਾਵਾਂ ਦੇ ਪੁੱਤਰ ਚਲੇ ਗਏ, ਕਿੰਨੇ ਬੱਚੇ ਯਤੀਮ ਹੋ ਗਏ। ਇਹਦੀ ਕੋਈ ਕੈਲਕੂਲੇਸ਼ਨ ਨਹੀਂ ਹੈ, ਇਹਦੇ ਬਾਰੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਕੁਝ ਟਾਈਮ ਗੁਜ਼ਰੇਗਾ, ਉਹਨਾਂ ਦੇ ਵਾਸਤੇ ਕੁਝ ਪੈਸਿਆਂ ਦਾ ਐਲਾਨ ਕਰਤਾ ਜਾਏਗਾ ਕਿ ਇਹਨਾਂ ਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਇਹਨਾਂ ਦੇ ਲਾਹਕੀਨ ਨੂੰ। ਪੈਸੇ ਦੇ ਨਾਲ ਕਿਸੇ ਦੀਆਂ ਜਾਨਾਂ ਨਹੀਂ ਵਾਪਸ ਆ ਸਕਦੀਆਂ, ਘਰ ਦਾ ਜੀਅ ਵਾਪਸ ਨਹੀਂ ਆ ਸਕਦਾ, ਘਰ ਦਾ ਸਰਬਰਾਹ ਵਾਪਸ ਨਹੀਂ ਆ ਸਕਦਾ, ਦੁੱਖ ਸੁੱਖ ਕਰਨ ਵਾਲਾ ਜੀਅ ਵਾਪਸ ਨਹੀਂ ਆ ਸਕਦਾ। ਬਹੁਤ ਤਕਲੀਫ ਵਾਲੀਆਂ ਗੱਲਾਂ ਨੇ। ਪਤਾ ਨਹੀਂ ਸਾਡੇ ਹੁਕਮਰਾਨਾਂ ਦੇ ਸਿਰਾਂ 'ਤੇ ਜੂੰ ਕਿਉਂ ਨਹੀਂ ਰਿੰਗਦੀ, ਪਤਾ ਨਹੀਂ ਉਹ ਇਸ ਗੱਲ ਨੂੰ ਇੰਨਾ ਲਾਈਟ ਕਿਉਂ ਲੈਂਦੇ ਨੇ। ਜਿਹੜੇ ਲੋਕ ਇਸ ਕਿਸਮ ਦੇ ਕੰਮ ਕਰ ਰਹੇ ਨੇ, ਸਾਡੀਆਂ ਏਜੰਸੀਆਂ ਤਾਂ ਬਹੁਤ ਸਟਰੋਂਗ ਨੇ, ਅਸੀਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਹਾਂ। ਅਸੀਂ ਕਹਿੰਦੇ ਕਿ ਸਾਡੀ ਏਜੰਸੀਜ਼ ਨੂੰ ਪਤਾ ਲੱਗ ਜਾਂਦਾ ਹੈ ਕੰਮ ਹੋਣ ਤੋਂ ਪਹਿਲੇ। ਪੂਰੀ ਟ੍ਰੇਨ ਨੂੰ ਰੋਕ ਲਿਆ। ਟ੍ਰੇਨ ਨੂੰ ਰੋਕਣਾ ਬਹੁਤ ਵੱਡਾ ਨਹੀਂ ਹੈ, ਬਹੁਤ ਵੱਡਾ ਨੁਕਸਾਨ ਹੈ। ਔਰ ਸਾਡੀ ਦਾ ਅਹਿਲੀ ਦਾ ਸਬੂਤ ਹੈ ਕਿ ਪੂਰੀ ਸਾਲਮ ਟ੍ਰੇਨ ਨੂੰ ਵੀ ਰੋਕ ਲਿਆ। ਪਟੜੀ ਤੋਂ ਥੱਲੇ ਉਤਰੀਆਂ ਬੋਗੀਆਂ, ਕੋਈ 2-3 ਬੋਗੀਆਂ, ਉਹਦੇ ਵਿੱਚ ਕੋਈ ਵੈਸੇ ਲੋਕ ਜ਼ਖਮੀ ਹੋਏ, ਜਿਹੜੇ ਬਚ ਗਏ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਫਿਰ ਰੁਮਾਲ ਬਣਾ ਕੇ ਰੱਖਿਆ। ਜਿਹੜੇ ਵਾਪਸ ਬਚ ਕੇ ਆ ਗਏ ਨੇ, ਕਈਆਂ ਦੀ ਜ਼ਿਹਨੀ ਕੈਫੀਅਤ ਠੀਕ ਨਹੀਂ ਹੈ, ਉਹਨਾਂ ਨਾਲ ਗੱਲਬਾਤ ਕਰਨਾ ਚਾਹੋ ਤੇ ਉਹ ਕਰ ਨਹੀਂ ਸਕਦੇ, ਕਿਉਂਕਿ ਉਹਨੇ ਆਪਣੇ ਸਾਹਮਣੇ ਦਰਜਨਾਂ ਲੋਕਾਂ ਨੂੰ ਮਰਦਿਆਂ ਵੇਖਿਆ। ਜਦੋਂ ਮੌਤ ਸਾਹਮਣੇ ਹੋਵੇ ਨਾ ਤੇ ਉਦੋਂ ਫਿਰ ਕਿਸੇ ਸ਼ੈ ਦੀ ਕੋਈ ਖਬਰ ਨਹੀਂ ਰਹਿੰਦੀ। ਆਪ ਮੌਤ ਨੂੰ ਬਿਲਕੁਲ ਨੇੜੇ ਤੋਂ ਵੇਖਿਆ ਹੈ। ਜਿਹੜੇ ਲੋਕ ਬਚ ਕੇ ਆ ਗਏ ਨੇ ਉਹ ਕੋਈ ਗੱਲ ਕਰਨ ਦੇ ਕਾਬਲ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਹੱਥ ਕਿਹਦਾ ਹੈ? ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਕੌਣ ਹੈ? ਯਕੀਨਨ ਸਾਡੇ ਮੁਲਕ ਦੇ ਨਾਲ ਉਹ ਮੁਖਲਿਸ ਨਹੀਂ ਹੈ, ਚਾਹੇ ਸਾਡੇ ਮੁਲਕ ਦੇ ਅੰਦਰ ਦੇ ਬਸ਼ਿੰਦੇ ਨੇ ਜਾਂ ਬਾਹਰ ਦੇ ਨੇ, ਉਹ ਸਾਡੇ ਮੁਲਕ ਦੇ ਨਾਲ, ਇਸ ਮਿੱਟੀ ਦੇ ਨਾਲ ਮੁਖਲਿਸ ਨਹੀਂ ਨੇ ਜਿਹੜੇ ਵੀ ਆ ਕੰਮ ਕਰਦੇ ਪਏ ਨੇ। ਤੇ ਸਾਡੇ ਅੱਗੇ ਕਿਹੜੀਆਂ ਰੁਕਾਵਟਾਂ ਨੇ? ਸਾਨੂੰ ਕੌਣ ਰੋਕਦਾ ਹੈ ਕਿ ਅਸੀਂ ਉਹਨਾਂ ਨੂੰ ਜਹਨਮ ਵਾਸਲ ਨਾ ਕਰੀਏ, ਅਸੀਂ ਉਹਨਾਂ ਨੂੰ ਨਾ ਪੜ੍ਹੀਏ, ਅਸੀਂ ਉਹਨਾਂ ਦਾ ਪਿੱਛਾ ਨਾ ਕਰੀਏ। ਹਕੂਮਤਾਂ ਦੇ ਵਾਸਤੇ ਤੇ ਕੋਈ ਮੁਸ਼ਕਿਲ ਚੀਜ਼ ਨਹੀਂ ਹੈ। ਇਹਨਾਂ ਨੇ ਪੜ੍ਹਨਾ ਹੁੰਦਾ ਹੈ, ਸਾਡੀ ਜਿਹੜੀ ਫੋਰਸਿਸ ਨੇ ਤੇ ਉਹ ਰਾਤੋਂ ਰਾਤ ਪੜ੍ਹ ਲੈਂਦੇ ਨੇ। 24 ਘੰਟੇ ਦਾ ਅਲਟੀਮੇਟਮ ਦਿੱਤਾ ਜਾਂਦਾ, ਲੋਕਾਂ ਨੂੰ ਪੜ੍ਹ ਲਿਆ ਜਾਂਦਾ ਹੈ। ਵਜ਼ੀਰ ਆਲਾ ਸਾਹਿਬ ਬਹੁਤ ਅੱਛਾ ਕੰਮ ਕਰ ਰਹੀਆਂ ਨੇ, ਲੋਕਾਂ ਦੇ ਗਰੀਬ ਲੋਕਾਂ ਦੇ ਵਾਸਤੇ ਬਹੁਤ ਅੱਛਾ ਕੰਮ ਕਰਦੇ ਪਏ ਨੇ, ਔਰ ਉਹਨਾਂ ਦੇ ਰੋਜ਼ਗਾਰ ਦੇ ਵਾਸਤੇ, ਉਹਨਾਂ ਦੇ ਕਰਜ਼ਿਆਂ ਦੇ ਵਾਸਤੇ, ਉਹਨਾਂ ਦੇ ਐਜੂਕੇਸ਼ਨ ਦੇ ਵਾਸਤੇ ਹਰ ਮੈਦਾਨ ਵਿੱਚ ਠੀਕ ਹੈ। ਲੇਕਿਨ ਜਿਹੜੇ ਪੰਜਾਬੀ ਇੱਥੋਂ ਜਾ ਰਹੇ ਨੇ ਦੂਸਰੇ ਸੂਬਿਆਂ ਦੇ ਵਿੱਚ ਕੰਮ ਕਰਨ ਵਾਸਤੇ, ਉਹਨਾਂ ਪੰਜਾਬੀਆਂ ਦੀ ਸੇਫਟੀ ਦੀ ਕਿਹਨੇ ਕਰਨੀ? ਉਹਦੀ ਸੇਫਟੀ ਉਹਨਾਂ ਦੇ ਵਾਸਤੇ ਕੌਣ ਮਸੀਹਾ ਬਣ ਕੇ ਆਏਗਾ? ਅਸੀਂ ਹੁਣ ਕਿਸੇ ਆਸਮਾਨੀ ਮਸੀਹ ਦਾ ਇੰਤਜ਼ਾਰ ਕਰੀਏ ਕਿ ਕੋਈ ਆਸਮਾਨ ਤੋਂ ਉਤਰੇਗਾ, ਰੱਬ ਕਿਸੇ ਨੂੰ ਭੇਜੇਗਾ ਸਾਡੀ ਮਦਦ ਵਾਸਤੇ? ਸਾਡੀ ਹਕੂਮਤ ਦੇ ਵਿੱਚ ਬੜੇ ਟੈਲੈਂਟਡ ਲੋਕ ਨੇ, ਇਹਨਾਂ ਦੇ ਵਜ਼ੀਰ ਮਸ਼ੀਰ ਵੈਸੇ ਤਾਂ ਬਹੁਤ ਮਸ਼ਵਰੇ ਦਿੰਦੇ ਨੇ, ਜਾਂ ਸਾਡੇ ਜਿਹੜੇ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੋਈ ਲਾਹਾ ਅਮਲ ਇਖਤਿਆਰ ਕਰਨ। ਇਹ ਇੱਕ ਵਾਰੀ ਨਹੀਂ ਹੋ ਚੁੱਕਿਆ, ਕਿੰਨੀ ਵਾਰੀ ਹੋ ਚੁੱਕਿਆ। ਇਹ ਸਾਰੇ ਰਸਤੇ ਨੂੰ ਕਿਵੇਂ ਸਾਫ਼ ਕਰਵਾਇਆ ਜਾ ਸਕਦਾ ਹੈ? ਮੇਰੇ ਕੋਲ ਤੇ ਇਹਦਾ ਹੱਲ ਨਹੀਂ ਹੈ, ਇੱਕ ਆਮ ਬੰਦੇ ਕੋਲ ਤੇ ਹੱਲ ਨਹੀਂ ਹੈ, ਲੇਕਿਨ ਜਿਹਦਾ ਕੰਮ ਹੈ ਉਸ ਬੰਦੇ ਕੋਲ ਤੇ ਹੱਲ ਹੋਣਾ ਚਾਹੀਦਾ ਹੈ। ਉਹ ਕਿਉਂ ਨਹੀਂ ਸਿਰ ਜੋੜ ਕੇ ਬੈਠਦੇ? ਉਹ ਕਿਉਂ ਇਹ ਫੈਸਲਾ ਨਹੀਂ ਕਰਦੇ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ? ਉਹ ਕਿਉਂ ਇਸ ਚੀਜ਼ ਤੋਂ ਇੰਨਾ ਬੇਖਬਰ ਨੇ? ਉਹ ਕਿਉਂ ਇਸ ਚੀਜ਼ ਦੇ ਬਾਰੇ ਸੋਚਦੇ ਨਹੀਂ? ਬਹੁਤ ਸਾਰੇ ਕੁਐਸਚਨ ਮਾਰਕਸ ਨੇ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਆਲਾ ਅਹੁਦੇਦਾਰਾਂ ਨੇ। ਸਿਰਫ ਇੱਥੇ ਹੀ ਨਹੀਂ, ਇਸ ਤੋਂ ਬਾਅਦ ਵੀ ਇੱਕ ਜਹਾਨ ਹੈ। ਉਸ ਜਹਾਨ ਦੇ ਵਿੱਚ ਅਸੀਂ ਕਿਸੇ ਨੂੰ ਜਵਾਬ ਵੀ ਦੇਣਾ ਹੈ। ਰੱਬ ਨੇ ਸਾਨੂੰ ਇੱਥੇ ਭੇਜਿਆ ਹੈ, ਸਾਡੀਆਂ ਹਰ ਬੰਦੇ ਦੀਆਂ ਆਪਣੀ ਆਪਣੀ ਡਿਊਟੀਜ਼ ਨੇ। ਉਹ ਡਿਊਟੀਜ਼ ਉਹਨੇ ਕਿਵੇਂ ਸਰ ਅੰਜਾਮ ਦਿੱਤੀਆਂ ਨੇ, ਉਹ ਸਾਰਾ ਜਿਹੜਾ ਪਰਚਾ ਹੈ, ਉਹ ਸਾਰਾ ਜਿਹੜਾ ਰਜਿਸਟਰ ਹੈ ਖੁੱਲ੍ਹਣਾ ਜਦੋਂ, ਅਸੀਂ ਕੀ ਜਵਾਬ ਦੇਵਾਂਗੇ? ਮੇਰੇ ਕੋਲ ਇੱਕ ਪਲੇਟਫਾਰਮ ਹੈ, ਫਰਜ਼ ਕਰੋ ਬੋਲਣ ਦਾ, ਮੈਂ ਬੋਲਾਂ ਤੇ ਸਹੀ, ਮੈਂ ਆਵਾਜ਼ ਤੇ ਚੁੱਕਾਂ, ਮੈਂ ਜਾਇਜ਼ ਗੱਲ ਤੇ ਕਰਾਂ, ਮੈਂ ਆਪਦੇ ਨਾਲ ਦੇ ਲੋਕਾਂ ਦੇ ਜਿਨ੍ਹਾਂ ਦਾ ਕਤਲਾਮ ਹੋ ਰਿਹਾ ਹੈ, ਜਿਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਨੇ, ਮੈਂ ਉਹਨਾਂ ਦੇ ਬਾਰੇ ਗੱਲ ਤੇ ਕਰਾਂ, ਉਹਨਾਂ ਦੇ ਰਾਈਟਸ ਦੇ ਬਾਰੇ ਗੱਲ ਤੇ ਕਰਾਂ। ਮੈਂ ਨਾ ਕਿਸੇ ਹਕੂਮਤ ਦੇ ਖਿਲਾਫ ਗੱਲ ਕਰਨਾ, ਨਾ ਕਿਸੇ ਸਿਕਿਉਰਿਟੀ ਫੋਰਸਿਸ ਦੇ ਖਿਲਾਫ ਗੱਲ ਕਰ ਰਿਹਾ। ਮੈਂ ਸਿਰਫ ਆਹ ਕਹਿ ਰਿਹਾ ਕਿ ਇਹਨਾਂ ਨੂੰ ਆਹ ਚਾਹੀਦਾ ਹੈ, ਸਿਕਿਉਰਿਟੀ ਫੋਰਸਿਸ ਨੂੰ ਵੀ, ਸਾਡੀ ਹਕੂਮਤ ਦੇ ਅਹੁਦੇਦਾਰਾਂ ਨੂੰ ਵੀ, ਕਿ ਸਿਰ ਜੋੜ ਕੇ ਬੈਠਣ ਕਿ ਭਾਈ ਇਹਦਾ ਹੱਲ ਕੀ ਹੈ, ਕਿਉਂਕਿ ਇੱਕ ਵਾਰੀ ਨਹੀਂ ਹੋਇਆ।
ਅਗਰ ਇੱਕ ਵਾਰੀ ਹੋ ਜਾਏ ਸੀ ਕਿ ਯਾਰ ਕਿ ਚਲੋ ਪਹਿਲੀ ਗਲਤੀ ਹੈ, ਮਾਫ ਕਰ ਦਿਓ, ਦੁਬਾਰਾ ਨਹੀਂ ਹੋਏਗਾ ਮਸਲਾ। ਲੇਕਿਨ ਉਹ ਹਰ ਕੁਝ ਦਿਨ ਤੋਂ ਬਾਅਦ ਸਿਰ ਦੇ ਉੱਤੇ ਆਹੀ ਤਲਵਾਰ ਲਟਕਦੀ ਰਹਿੰਦੀ ਹੈ ਕਿ ਕੋਈ ਬੰਦਾ ਉੱਧਰ ਨੂੰ ਜਾਵੇ ਨਾ। ਮੁਲਕ ਸਾਡਾ ਹੈ, ਸਾਰਾ ਮੁਲਕ ਸਾਡਾ ਹੈ। ਅਸੀਂ ਹੁਣ ਬਲੂਚਿਸਤਾਨ ਨਾ ਜਾਈਏ, ਕੋਇਟਾ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ, ਅਸੀਂ ਕੋਇਟਾ ਨਹੀਂ ਜਾ ਸਕਦੇ, ਅਸੀਂ ਬਲੂਚਿਸਤਾਨ ਨਹੀਂ ਜਾ ਸਕਦੇ, ਅਸੀਂ ਗਵਾਦਰ ਨਹੀਂ ਜਾ ਸਕਦੇ, ਅਸੀਂ ਚਮਨ ਨਹੀਂ ਜਾ ਸਕਦੇ। ਕਿਉਂ ਨਹੀਂ ਜਾ ਸਕਦੇ? ਬਾਏ ਰੋਡ ਬਹੁਤ ਸਾਰੇ ਜਿਹੜੇ ਜ਼ਾਇਰੀਨ ਨੇ ਉਹ ਡਰਦੇ ਨੇ ਹੁਣ ਈਰਾਨ ਇਰਾਕ ਜਾਣ ਵਾਸਤੇ ਕਿ ਅਸੀਂ ਉੱਥੇ ਹਜ਼ਰਤ ਅਲੀ ਦੇ ਰੌਜ਼ੇ 'ਤੇ, ਹਜ਼ਰਤ ਜਿਹੜੇ ਬਾਕੀ ਸਾਰੇ ਇਮਾਮ ਨੇ ਉਹਨਾਂ ਦੇ ਰੌਜ਼ਿਆਂ 'ਤੇ ਉਹ ਜਾਣਾ ਚਾਹੁੰਦੇ ਨੇ, ਕਰਬਲਾ ਜਾਣਾ ਚਾਹੁੰਦੇ ਨੇ, ਉਹ ਵੇਖਣਾ ਚਾਹੁੰਦੇ ਨੇ। ਅਸੀਂ ਸਾਡੇ ਵਾਸਤੇ ਕੁਝ ਵੀ ਸੇਫ ਨਹੀਂ ਹੈ। ਅਸੀਂ ਸਿਰਫ ਆਹੀ ਦੇਖਦੇ ਰਹਿਣਾ ਕਿ ਹਾਂ ਠੀਕ ਹੈ, ਚਲੋ ਨੈਕਸਟ ਨਹੀਂ ਹੋਏਗਾ, ਉਹਨਾਂ ਵਾਸਤੇ ਦੁਆ ਕਰ ਦਿਓ, ਅੱਲਾ ਸਬਰ ਦੇਵੇ। ਯਾਰ ਸਬਰ ਦੇਵੇ ਕਿਉਂ ਇੰਝ ਹੈ? ਮੈਂ ਕੁਝ ਦਿਨ ਤੋਂ ਬਹੁਤ ਪਰੇਸ਼ਾਨ ਹੈ ਇਸ ਚੀਜ਼ ਨੂੰ ਲੈ ਕੇ ਕਿ ਪੰਜਾਬੀ ਨੂੰ ਹੀ ਕਿਉਂ ਟਾਰਗੇਟ ਬਣਾਇਆ ਜਾਂਦਾ ਹੈ, ਪੰਜਾਬ ਦੇ ਲੋਕਾਂ ਨੂੰ ਹੀ ਕਿਉਂ ਟਾਰਗੇਟ ਬਣਾਇਆ ਜਾਂਦਾ ਹੈ। ਪੰਜਾਬ ਦਾ ਜਾਂ ਪੰਜਾਬੀਆਂ ਦਾ ਕੀ ਕਸੂਰ ਹੈ, ਕੀ ਵਜ੍ਹਾ ਹੈ? ਜੇ ਸਾਡਾ ਕੋਈ ਕਸੂਰ ਹੈ ਤੇ ਅਸੀਂ ਮਾਫੀ ਮੰਗ ਲੈਂਦੇ ਹਾਂ। ਕਮ ਸੇ ਕਮ ਸਾਡੇ ਜਿਹੜੇ ਨਾਲ ਦੇ ਵਾਸੀ ਨੇ ਉਹ ਸਕੂਨ ਦੇ ਨਾਲ ਜਾਣ, ਉਹ ਸਕੂਨ ਦੇ ਨਾਲ ਵਾਪਸ ਆ ਜਾਣ ਤੇ ਮਜ਼ਦੂਰੀਆਂ ਕਰਨ ਵਾਸਤੇ ਜਾਂਦੇ ਨੇ। ਜਾਂ ਸਾਨੂੰ ਦੱਸਦਾ ਜਾਵੇ ਕਿ ਪੰਜਾਬੀ ਜਿਹੜੇ ਨੇ ਉਹ ਪੰਜਾਬ ਤੋਂ ਬਾਹਰ ਨਾ ਜਾਣ, ਤੁਹਾਡੀ ਜਾਨਾਂ ਨੂੰ ਖਤਰਾ ਹੈ। ਜਾਂ ਤਾਂ ਇੱਕ ਅਲਾਰਮਿੰਗ ਸਿਚੁਏਸ਼ਨ ਹੋਵੇ ਕਿ ਭਾਈ ਪੰਜਾਬ ਤੋਂ ਬਾਹਰ ਨਾ ਜਾਇਆ ਜੇ, ਤੁਹਾਡੇ ਵਾਸਤੇ ਪਰੇਸ਼ਾਨੀ ਬਣੇਗੀ, ਤੁਹਾਡੇ ਵਾਸਤੇ ਮਸਲਾ ਬਣੇਗਾ। ਸਾਰੇ ਲੋਕ ਇੱਥੇ ਭੁੱਖੇ ਮਰ ਜਾਣ ਪਰ ਕਿਸੇ ਪਾਸੇ ਬਾਹਰ ਨਾ ਜਾਣਗੇ, ਕਿਉਂਕਿ ਜਾਨ ਤੋਂ ਜ਼ਿਆਦਾ ਅਜ਼ੀਜ਼ ਕੁਝ ਵੀ ਨਹੀਂ ਹੈ। ਸ਼ਾਇਦ ਮੇਰੇ ਅਲਫਾਜ਼ ਤੁਹਾਨੂੰ ਨਾਗਵਾਰ ਗੁਜ਼ਰਨ, ਥੋੜਾ ਬੁਰਾ ਲੱਗੇ, ਲੇਕਿਨ ਮੈਂ ਸੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਆਪਦਾ ਦੁੱਖ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਉਹਨਾਂ ਲੋਕਾਂ ਦਾ ਦੁੱਖ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਕੁਝ ਕਹਿ ਨਹੀਂ ਸਕਦੇ, ਜਿਨ੍ਹਾਂ ਦੇ ਮੂੰਹ ਤੇ ਪੱਟੀ ਬੰਨੀ ਹੈ, ਜਾਂ ਜਿਨ੍ਹਾਂ ਦੇ ਵਾਰਸ ਇਸ ਦੁਨੀਆ ਤੋਂ ਚਲੇ ਗਏ ਨੇ। ਉਹ ਵੀ ਪਿੱਟਣਾ ਚਾਹੁੰਦੇ ਨੇ, ਉਹ ਵੀ ਰੋਣਾ ਚਾਹੁੰਦੇ ਨੇ, ਰੋ ਨਹੀਂ ਸਕਦੇ, ਰੋਣ ਵੀ ਨਹੀਂ ਦਿੱਤਾ ਜਾਂਦਾ। ਕੋਈ ਮੋਢਾ ਨਹੀਂ ਹੈ ਜਿਹਦੇ ਮੋਢੇ ਤੇ ਸਿਰ ਰੱਖ ਕੇ ਕੋਈ ਰੋ ਲਵੇ। ਵੀ ਯਾਰੋ ਮਦਦਗਾਰ ਨਾ ਛੱਡੋ ਯਾਰ ਸਾਨੂੰ। ਪੰਜਾਬ ਪਾਕਿਸਤਾਨ ਸਿਰਫ ਕੁਝ ਲੋਕਾਂ ਦਾ ਨਹੀਂ ਹੈ, ਸਾਡਾ ਸਾਰਾ ਹੈ, ਸਾਡਾ ਸਾਰਿਆਂ ਦਾ ਹੈ। ਸਾਡੇ ਪੁਰਖਿਆਂ ਨੇ ਇਹਦੇ ਪਿੱਛੇ ਆਪਦੀਆਂ ਜਾਨਾਂ ਦਿੱਤੀਆਂ ਨੇ। ਜਦੋਂ ਉਜਾੜੇ ਪਏ ਨਾ ਤੇ ਸਾਡੇ ਪੁਰਖੇ ਉਹਦੇ ਵਿੱਚ ਸ਼ਹੀਦ ਹੋਏ ਨੇ। ਉਸ ਉਜਾੜੇ ਦੇ ਵਿੱਚ ਉਹ ਆਪਦਾ ਘਰ, ਮਾਲ, ਹਵੇਲੀਆਂ, ਜ਼ਮੀਨਾਂ, ਜਾਇਦਾਦਾਂ ਸਾਰਾ ਕੁਝ ਛੱਡ ਕੇ ਆਏ ਨੇ। ਇੱਥੇ ਭਲੇ ਕੁਝ ਵੀ ਨਹੀਂ ਪਿਆ, ਫਿਰ ਵੀ ਇਸ ਕੇ ਕੋਈ ਨਹੀਂ ਹੈ। ਪਰ ਜਿਹੜਾ ਇਹ ਜ਼ੁਲਮ ਤੇ ਨਾ ਹੋਵੇ, ਨਾ ਹੱਕ ਮੌਤ ਨਾ ਮਰੀ। ਉਮੀਦ ਕਰਨੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ, ਤੇ ਜੇ ਕਿਸੇ ਕੋਲ ਇਹਦਾ ਹੱਲ ਹੈ ਤੇ ਜ਼ਰੂਰ ਕਹਿ ਜੀ, ਭਾਵੇਂ ਸਿਕਿਉਰਿਟੀ ਫੋਰਸਿਸ ਨੇ ਜਾਂ ਗਵਰਨਮੈਂਟ ਦੇ ਅਹੁਦੇਦਾਰਾਂ ਨੇ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ ਜੀ। ਰੱਬ ਰੱਖ।